ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਇਹ ਖਬਰ ਆਰਐਸਐਸ ਨਾਲ ਸੰਬੰਧਿਤ 100 ਤੋਂ ਜ਼ਿਆਦਾ ਸਕਾਲਰਾਂ ਅਤੇ ਹੋਰ ਪ੍ਰਮੁੱਖ ਆਗੂਆਂ ਨੇ 3 ਕਸ਼ਮੀਰੀ ਪੱਤਰਕਾਰਾਂ ਨੂੰ 2020 ਦੇ ਦਿੱਤੇ ਗਏ ਇੰਟਰਨੈਸ਼ਨਲ ਰੈਪੂਟੇਸ਼ਨ ਵਾਲੇ ਪੁਲਿਟਜ਼ਰ ਪ੍ਰਾਈਜ਼ ਲਈ ਨਖੇਦੀ ਕੀਤੀ ਹੈ ਤੇ ਇਸ ਨੂੰ ਭਾਰਤ ਦਾ ਅਪਮਾਨ ਦੱਸਿਆ ਹੈ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੁਲਿਟਜ਼ਰ ਪ੍ਰਾਈਜ਼ ਨੋਬਲ ਪ੍ਰਾਈਜ਼ ਤੋਂ ਬਾਅਦ ਗਿਣਿਆ ਜਾਂਦਾ ਔਰ ਖਾਸ ਤੌਰ ਤੇ ਇਸ ਨੂੰ ਮੀਡੀਆ, ਜਰਨਲਿਜ਼ਮ ਔਰ ਹੋਰ ਇੰਟੈਲੈਕਚੁਅਲ ਐਕਟੀਵਿਟੀ ਔਰ ਉਹਨਾਂ 'ਚ ਫੋਟੋਗ੍ਰਾਫੀ, ਇਹਨਾਂ ਸਾਰਿਆਂ ਦੇ ਲਈ ਅੱਡ-ਅੱਡ ਕੈਟਾਗਰੀਜ਼ ਨੇ ਉਹਨਾਂ ਲਈ ਰੱਖਿਆ ਹੈ। ਔਰ ਜ਼ਾਹਰ ਹੈ ਕਿ ਇਸ ਦੀ ਸਿਲੈਕਸ਼ਨ ਇੱਕ ਪ੍ਰੋਸੈਸ ਰਾਹੀਂ ਹੁੰਦੀ ਹੈ। ਹਜ਼ਾਰਾਂ ਐਂਟਰੀਜ਼ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਜਿਸ ਫੀਲਡ 'ਚ ਵੀ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਹੈ ਉਹ ਉਹਦੇ ਲਈ ਨੋਮੀਨੇਟ ਹੁੰਦੇ ਨੇ। ਔਰ ਮੈਂ ਦੱਸ ਦਿਆਂ ਕਿ ਅਰੁਣਧਾਤੀ ਰॉय ਜਿਸ ਦੀ ਆਵਾਜ਼ ਨੂੰ ਜਿਹੜਾ ਬੜੀ ਬੁਲੰਦੀ ਦੇ ਨਾਲ ਜਿਹੜੀ ਹੈ ਉਹ ਗੱਲ ਕਰਦੀ ਔਰ ਉਹਨੂੰ ਸੁਣਿਆ ਜਾਂਦਾ ਹੈ, ਉਸ ਨੂੰ ਉਸ ਦੀ ਕਿਤਾਬ ਗॉड ਆਫ ਸਮਾਲ ਥਿੰਗਸ ਇਸ ਦੇ ਲਈ ਪੁਲਿਟਜ਼ਰ ਪ੍ਰਾਈਜ਼ ਮਿਲਿਆ ਹੋਇਆ। ਹੁਣ ਪਿਛਲੇ ਦਿਨਾਂ 'ਚ ਜਿਹੜੀ ਖਬਰ ਦੁਨੀਆ ਦੇ ਵਿੱਚ ਜ਼ਾਹਰ ਹੈ ਕਿ ਇਸ ਵੇਲੇ ਲਾਕਡਾਊਨ ਦੀ ਵਜ੍ਹਾ ਕਰਕੇ ਉਸ ਕਿਸਮ ਦੀਆਂ ਗ੍ਰੀਟਿੰਗ ਸੈਰੇਮਨੀਜ਼ ਤਾਂ ਦੂਰ ਦੀ ਗੱਲ ਹੈ ਕਿ ਵੀ ਆਮ ਫੰਕਸ਼ਨ ਵੀ ਨਹੀਂ ਹੋ ਰਹੇ, ਪਰ ਕਸ਼ਮੀਰ ਦੇ ਨਾਲ ਸੰਬੰਧਿਤ 3 ਜਰਨਲਿਸਟ ਜਿਹੜੇ ਫੋਟੋ ਜਰਨਲਿਸਟ ਨੇ, ਜਿਹੜੇ ਫੋਟੋਗ੍ਰਾਫਰ ਨੇ, ਔਰ ਫੋਟੋ ਜਰਨਲਿਜ਼ਮ ਦੀ ਇੱਕ ਆਪਣੀ ਕੈਟਾਗਰੀ ਹੈ ਇਸ ਪੁਲਿਟਜ਼ਰ ਪ੍ਰਾਈਜ਼ ਦੇ ਵਿੱਚ, ਉਹਨਾਂ ਦੇ ਵਿੱਚ ਦਾਰ ਯਾਸਿਨ, ਚੰਨੀ ਆਨੰਦ ਤੇ ਮੁਖਤਿਆਰ ਖਾਨ, ਇਹਨਾਂ ਨੂੰ ਉਹਨਾਂ ਦੇ ਜਿਹੜਾ ਕਸ਼ਮੀਰ ਦੇ ਲਾਕਡਾਊਨ ਦੇ ਦੌਰਾਨ ਜੋ ਹਾਲ ਉੱਥੇ ਲੋਕਾਂ ਦਾ ਜਿਵੇਂ ਫਸੇ ਹੋਏ ਨੇ ਔਰ ਕਿਹਨਾਂ ਹਾਲਾਤਾਂ 'ਚ ਨੇ, ਔਰ ਬੱਚੇ, ਔਰਤਾਂ, ਸੋ ਉਹਨਾਂ ਨੇ ਆਪਣੀਆਂ ਅੱਡ-ਅੱਡ ਜਿਹੜੀਆਂ ਪਿਕਚਰਸ ਲਈਆਂ ਜਿਨ੍ਹਾਂ ਨੂੰ ਜ਼ਾਹਰ ਹੈ ਕਿ ਦੁਨੀਆ ਦੇ ਮੀਡੀਆ ਦੇ ਵਿੱਚ ਵੀ ਜਿਹੜਾ ਉਹ ਥਾਂ ਮਿਲੀ। ਲੇਕਿਨ ਉਹਨਾਂ ਦੀ ਉਸ ਡਿਫਿਕਲਟ ਟਾਈਮ ਦੇ ਵੇਲੇ ਔਰ ਫੋਟੋਗ੍ਰਾਫੀ ਦੇ ਐਂਗਲ ਤੋਂ ਉਸ ਇਨਸਾਨੀ ਪੀੜ ਨੂੰ ਜਿਹੜਾ ਉਹ ਤਸਵੀਰ ਦੇ ਵਿੱਚ ਲਿਆਣਾ, ਔਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਿਕਚਰ ਸੇਜ਼ 1000 ਵਰਡਸ। ਸੋ ਇਹ 3 ਜਿਹੜੇ ਫੋਟੋ ਜਰਨਲਿਸਟ ਨੇ ਇਹਨਾਂ ਨੂੰ ਨੋਮੀਨੇਟ ਕੀਤਾ, ਨੋਮੀਨੇਟ ਇਹਨਾਂ ਨੂੰ ਦਿੱਤਾ ਗਿਆ ਪੁਲਿਟਜ਼ਰ ਪ੍ਰਾਈਜ਼। ਹੁਣ ਇਹਨਾਂ ਦੇ ਵਿੱਚ 3 ਦੇ ਵਿੱਚ ਇੱਕ ਹਿੰਦੂ ਸੱਜਣ ਨੇ, 2 ਮੁਸਲਮਾਨ ਨੇ, ਔਰ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਬਹੁਤ ਸਾਰੇ ਹਲਕਿਆਂ ਵੱਲੋਂ, ਕਿਉਂਕਿ ਜਦੋਂ ਉਹਨਾਂ ਨੂੰ ਪ੍ਰਾਈਜ਼ ਦੇਣ ਦੀ ਗੱਲ ਆਈ ਤੇ ਜ਼ਾਹਰ ਹੈ ਉਹ ਪਿਕਚਰਸ ਵੀ ਨਸ਼ਰ ਹੋਈਆਂ ਥੋੜੀਆਂ ਬਹੁਤ ਕਿ ਜਿਹੜੀਆਂ ਉਹਨਾਂ ਨੇ ਜਿਹੜੀਆਂ ਨੇ ਖਿੱਚੀਆਂ ਨੇ ਜਾਂ ਉਹਨਾਂ ਦਾ ਜਿਹਦੇ 'ਚ ਉਹਨਾਂ ਦੀ ਐਕਸਪਰਟੀਜ਼ ਹੈ। ਹੁਣ ਇਸ ਨੂੰ ਲੈ ਕੇ ਕਿੰਨੀ ਹਿੰਦੂ ਤਵੀਆਂ ਨੂੰ ਤਕਲੀਫ ਹੈ, ਕੋਈ ਆਮ ਇਹ ਗਲੀਆਂ ਦੇ ਵਿੱਚ ਜਿਹੜਾ ਰੌਲਾ ਪਾਉਣ ਵਾਲੇ ਨਹੀਂ। ਔਰ ਇਹ ਖਬਰ ਉਹਨਾਂ ਦੀ ਆਪਣੀ ਹੈ। ਪਹਿਲਾਂ ਤਾਂ ਮੋਦੀ ਨੇ ਜਦੋਂ ਇਹ ਐਡਰੈਸ ਕੀਤਾ ਇਸ ਸਾਰੇ ਪੀਰੀਅਡ ਦੇ ਵਿੱਚ ਕਿ ਉਹਨੇ ਇਹ ਕਾਨਫਰੰਸ, ਟੈਲੀ ਕਾਨਫਰੰਸ ਤੇ ਉਹਨੇ ਕਿਹਾ ਜੀ फेक न्यूज से बचें, बहुत फेक न्यूज हो रहे, ਜਿਹੜੇ ਆਪ ਜਨਰੇਟਰ ਨੇ, ਮਾਸਟਰ ਨੇ ਫੇਕ ਨਿਊਜ਼ ਦੇ, ਉਹ ਜਿਹੜੇ ਨੇ ਉਹ ਫੇਕ ਨਿਊਜ਼ ਦੀ ਗੱਲ ਕਰ ਰਹੇ ਨੇ। ਔਰ ਇਹਨਾਂ ਨੇ ਅੱਜ 100 ਤੋਂ ਜ਼ਿਆਦਾ ਜਿਹੜੇ ਭਾਰਤ ਦੇ ਜਿਨ੍ਹਾਂ ਦੇ ਆਪਣੇ ਕਹਿਣ, ਹਾਲਾਂ ਉਹਨਾਂ ਦੇ ਨਾਵਾਂ ਦੀ ਲਿਸਟ ਨਹੀਂ ਹੈ, ਹੋ ਸਕਦਾ ਜਾਣ ਕੋਈ ਉਹਨਾਂ ਨੇ ਜਿਹੜੀ ਆ ਰੋਕੀ ਹੋਏ, ਪਰ ਉਹਨਾਂ ਨੇ ਕਿਹਾ ਕਿ 100 ਤੋਂ ਜ਼ਿਆਦਾ more than 100 ਇੰਡੀਅਨਸ including Padma awardees, vice chancellors of Indian universities, retired bureaucrats, Olympians, retired defense personnel with direct or indirect affiliation to the right-wing Hindu groups have written a letter to the administrator, board and jury of Pulitzer Prize 2020 saying it is endorsing fake news and terror in India. The dignitaries have objected to the Pulitzer awarded to photojournalists from Jammu and Kashmir and the citation that came with their awards. ਇਹਨਾਂ ਨੇ 100 ਦੇ ਕਰੀਬ ਜਿਨ੍ਹਾਂ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿੱਚ ਜਿਹੜੇ ਨੇ ਕਿੰਨੇ ਅਵਾਰਡੀ ਨੇ, ਬਿਊਰੋਕਰੇਟ ਨੇ ਔਰ ਬੜੇ ਨਾਮੀ ਗ੍ਰਾਮੀ ਲੋਕ ਨੇ, ਉਹਨਾਂ ਨੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਔਰ ਕਮੇਟੀ ਨੂੰ ਪੁਲਿਟਜ਼ਰ ਇਨਾਮ ਦੇਣ ਵਾਲਿਆਂ ਦੀ ਲਿਖਿਆ ਕਿ ਜੀ ਤੁਸੀਂ ਇਹ ਬੜਾ ਗੁਨਾਹ ਕੀਤਾ, ਤੁਸੀਂ ਤਾਂ ਫੇਕ ਨਿਊਜ਼ ਨੂੰ ਪ੍ਰਮੋਟ ਕੀਤਾ, ਝੂਠੀਆਂ ਸੀ ਫੋਟੋਆਂ ਸਾਰੀਆਂ, ਅਸੀਂ ਉੱਥੇ ਕੁਝ ਨਹੀਂ ਕੀਤਾ, ਲੋਕ ਤਾਂ ਬਹੁਤ ਖੁਸ਼ ਨੇ। ਨਾਲ ਹੀ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੀ ਉਹਨਾਂ ਨੂੰ ਅਵਾਰਡ ਦੇਣ ਵੇਲੇ ਸਾਈਟੇਸ਼ਨ ਦਿੱਤੀ ਹੈ
ਜਿਹਦੇ ਚ ਤੁਸੀਂ ਇਹ ਕਿਹਾ ਕਿ ਕੰਟੈਸਟਡ ਟੈਰੀਟਰੀ, ਕਿ ਜੰਮੂ ਕਸ਼ਮੀਰ, ਕਿ ਵੀ ਇਹ ਪਿਕਚਰਸ ਕੰਟੈਸਟਡ, ਉਹ ਕਹਿੰਦੇ ਕਿ ਜੰਮੂ ਕਸ਼ਮੀਰ ਕਿੱਥੋਂ ਕੰਟੈਸਟਡ ਟੈਰੀਟਰੀ ਹੋ ਗਿਆ, ਸਾਡੇ ਦਾ ਕਨਸਟੀਟਿਊਸ਼ਨ ਤੇ ਭਾਰਤ ਦਾ ਹਿੱਸਾ ਹੈ, ਸੈਂਚਰੀਜ਼ ਤੋਂ ਇਹ ਕਸ਼ਮੀਰ ਸਾਡੀ ਸਿਵਲਾਈਜੇਸ਼ਨ ਦਾ ਹਿੱਸਾ ਹੈ, ਸੋ ਇਹ ਤੁਸੀਂ ਬਹੁਤ ਗੁਨਾਹ ਕੀਤਾ ਹੈ। ਔਰ ਉਹਨਾਂ ਨੇ, ਔਰ ਉਹਦੇ ਚ ਵੀ ਅੱਗੋਂ ਉਹਨਾਂ ਨੇ ਪਹਿਲਾਂ ਤਿੰਨਾਂ ਨੂੰ ਕਹਿ ਕੇ ਫਿਰ ਉਹਨਾਂ ਨੇ ਜਿਹੜਾ ਹਿੰਦੂ ਸੱਜਣ ਹੈ ਚੰਨੀ ਆਨੰਦ ਨੂੰ ਪਾਸੇ ਕਰਤਾ। ਉਹਨੇ ਕਿਹਾ ਜੀ ਉਹਨੇ ਜਿਹੜੀਆਂ ਫੋਟੋ ਦਿੱਤੀਆਂ ਉਹਦੇ ਚ ਕੋਈ ਭਾਰਤੀ ਸਟੇਟ ਦੇ ਖਿਲਾਫ ਨਹੀਂ ਹੈ, ਤੇ ਨਾ ਹੀ ਉਹਨੇ ਉਹਨੂੰ ਇੰਡੀਅਨ ਐਡਮਿਨਿਸਟ੍ਰੇਟਡ ਕਸ਼ਮੀਰ ਕਿਹਾ, ਇੰਡੀਅਨ ਐਡਮਿਨਿਸਟਰਡ ਕਸ਼ਮੀਰ। ਇਸ ਲਈ ਉਹ ਨਹੀਂ, ਅਸੀਂ ਇਹਨਾਂ ਦੋਨਾਂ ਦੇ ਉੱਤੇ ਹੀ ਇਹ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਭਾਰਤ ਦਾ ਇਤਿਹਾਸ ਪੜ੍ਹੋ ਕਿ ਕਿਵੇਂ ਸਦੀਆਂ ਤੋਂ ਜਿਹੜਾ ਇਹ ਵੈਲੀ ਆਫ ਕਸ਼ਮੀਰ ਜਿਹੜਾ ਇਹ ਸਾਡਾ ਹਿੱਸਾ ਰਿਹਾ, ਔਰ ਇਹ ਜਿਹੜਾ ਤੁਸੀਂ ਜਿਹੜਾ ਪੁਲਿਟਜ਼ਰ ਪ੍ਰਾਈਜ਼ ਹੈ ਇਹਦਾ ਮਕਸਦ ਜਰਨਲਿਜ਼ਮ ਨੂੰ ਐਨਕਰੇਜ ਕਰਨਾ ਹੈ, ਪਰ ਤੁਸੀਂ ਇਦਾਂ ਦੇ ਫੇਕ ਨਿਊਜ਼ ਵਾਲੇ ਜਰਨਲਿਸਟਾਂ ਨੂੰ ਦੇ ਕੇ ਅਵਾਰਡ ਜਿਹੜਾ ਇਹ ਜਿਹੜੇ ਕਿ ਫੋਟੋਗ੍ਰਾਫਸ ਬੇਸਡ ਔਨ ਲਾਈਜ਼, ਮਿਸਰਿਪਰੈਜ਼ੈਂਟੇਸ਼ਨ ਆਫ ਫੈਕਟਸ ਐਂਡ ਸੈਪਰੇਟਿਜ਼ਮ, ਔਰ ਇਹ ਸੈਪਰੇਟਿਜ਼ਮ ਫੈਲਾ ਰਹੇ ਨੇ, ਔਰ ਇਹ ਤੁਸੀਂ ਜਿਹੜਾ ਇਹ ਬਹੁਤ ਗੁਨਾਹ ਕੀਤਾ ਹੈ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਇਹ ਤਾਂ ਨਹੀਂ ਕਹਿਣ ਜੋਗੇ ਰਹੇ ਕਿ ਜੇ ਵਾਪਸ ਲਾਓ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜੇ ਇਹਨਾਂ ਕਮੇਟੀਆਂ 'ਚ ਬੈਠਦੇ ਨੇ ਲੋਕ, ਪਰ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਪਾਸੇ ਕਿਸ ਹੱਦ ਤੱਕ ਜਾ ਕੇ ਨਫ਼ਰਤ ਹੈ, ਜ਼ੁਲਮ ਹੈ, ਔਰ ਜੇ ਕੋਈ ਇਹ ਕੋਈ ਅਥਰੂ ਵੀ ਪੂੰਝਣ ਦਾ ਯਤਨ ਨਹੀਂ ਹੈ, ਇਹ ਪੁਲਿਟਸਰ ਜਾਂ ਦੂਜੇ ਕਮੇਟੀਆਂ ਇਹ ਕੋਈ ਪੋਲੀਟੀਕਲ ਸਟੇਟਮੈਂਟਸ ਦੇ ਉੱਤੇ ਯਕੀਨ ਨਹੀਂ ਰੱਖਦੀਆਂ। ਇਹਨਾਂ ਦਾ ਇੱਕ ਆਪਣਾ ਸਕਰੀਨਿੰਗ ਪ੍ਰੋਸੈਸ ਹੈ, ਔਰ ਉਸ ਦੇ ਉੱਤੇ ਜਿਹੜਾ ਮੈਰਿਟ ਬੇਸਡ ਇਹਨਾਂ ਦਾ ਹੁੰਦਾ ਹੈ, ਪਰ ਇਸ ਹੱਦ ਤੱਕ ਇਹ ਇਨਟੋਲਰੈਂਟ ਨੇ। ਔਰ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ, ਸਿੱਖ ਹੋਣ, ਕਸ਼ਮੀਰੀ ਹੋਣ, ਜਾਂ ਅੱਜ ਭਾਰਤ ਦੇ ਨਕਸ਼ੇ 200 ਮਿਲੀਅਨ ਮੁਸਲਮਾਨ ਜਿਹੜੇ ਲਿੰਚਿੰਗਸ ਔਰ ਹਰ ਇੱਕ ਦਾ ਸ਼ਿਕਾਰ ਨੇ, ਜੋ ਉਹ ਆਸ ਕਰਨ ਕਿ ਜੀ ਇਹਨਾਂ ਤੋਂ ਤੁਹਾਨੂੰ ਕੋਈ ਜਸਟਿਸ ਮਿਲੇਗਾ। ਇਹਨਾਂ ਦੀ ਤੁਸੀਂ ਕਰਤੂਤ ਦੇਖ ਸਕਦੇ ਹੋ ਕਿ ਇਹ ਕਿਸ ਹੱਦ ਤੱਕ ਗਏ ਹੋਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੀਆਂ ਜੋ ਈਮੇਲਸ ਨੇ, ਜੋ ਕਮੈਂਟਸ ਨੇ, ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕੁਛ ਨਾ ਕੁਛ ਕਮੈਂਟਸ ਜ਼ਰੂਰ, ਅਸੀਂ ਹਾਲਾ ਟਾਈਮ ਦੇ ਮੁਤਾਬਕ ਤਾਂ ਸਾਡੇ ਕੋਲ ਬਹੁਤਾ ਵਕਤ ਨਹੀਂ ਹੈ। ਪਰ ਜਿਵੇਂ ਸਾਨੂੰ ਸੈਯਦ ਆਜ਼ਾਦ ਜੀ ਨੇ ਲਿਖਿਆ, ਡਾਕਟਰ ਸਾਹਿਬ, I strongly believe that India has a dirty plan to attack Pakistan. Some evil forces are with India. During that time, Sikhs will have an opportunity to free Khalistan. There is only one need, that every Sikh should believe in their freedom. They should have firm faith in Khalistan. This is the duty of Sikh elders to give hope to young Sikh generation. ਸਭ ਤੋਂ ਪਹਿਲਾਂ ਤਾਂ ਸਈਦ ਆਜ਼ਾਦ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਠੀਕ ਹੈ ਕਿ ਤਾਰੀਖ ਨੂੰ ਅਸੀਂ ਬਦਲ ਨਹੀਂ ਸਕਦੇ, ਇਤਿਹਾਸ ਜਿਹੜਾ ਬੀਤੇ ਦਾ ਉਹ ਨਹੀਂ ਬਦਲਿਆ ਜਾਂਦਾ, ਪਰ ਜੀਓਗ੍ਰਾਫੀਆ ਜਿਹੜਾ ਉਹ ਹਮੇਸ਼ਾ ਬਦਲਦਾ। ਔਰ ਜਿਹੜੇ ਕ੍ਰਾਈਸਿਸ ਹੁੰਦੇ ਨੇ, ਉਹ ਵਾਰਸ ਹੋਣ ਜਾਂ ਅੱਜ COVID-19 ਜਿਹੜੀ ਆਲ ਆਊਟ ਵਾਰ ਹੈ ਅਗੇਂਸਟ ਆਲ, ਔਰ ਹਰ ਸੈਕਟਰ ਨੂੰ ਪ੍ਰਭਾਵਿਤ ਕਰ ਰਹੀ ਹੈ। ਜ਼ਾਹਰ ਹੈ ਕਿ ਇਸ ਤੋਂ ਬਾਅਦ ਜਿਹੜੇ ਨੇ ਉਹ ਬਾਰਡਰਸ ਵੀ ਬਦਲਣਗੇ, ਔਰ ਜ਼ਾਹਰ ਹੈ ਇੰਡੀਆ ਉਹਨਾਂ ਲੈਫਟ ਓਵਰ ਆਰਟੀਫਿਸ਼ੀਅਲ ਕੰਟਰੀਜ਼ ਚੋਂ ਹੈ, ਜਿਨ੍ਹਾਂ ਚੋਂ ਸੋਵੀਅਤ ਯੂਨੀਅਨ, ਯੂਗੋਸਲਾਵੀਆ ਉਹਦਾ ਅੰਤ ਹੋ ਚੁੱਕਾ ਹੈ। ਬ੍ਰਿਟਿਸ਼ ਕਲੋਨੀਅਲ ਈਰਾ ਦੀ ਜਿਹੜੀ ਉਹਨਾਂ ਦੀ ਮਿਸਚੀਫ ਸੀ ਮੈਪ ਮੇਕਿੰਗ ਦੀ, ਉਸ ਚੋਂ ਉਹਨਾਂ ਨੇ ਕਿਵੇਂ ਜਿਹੜੀਆਂ ਅੱਡ-ਅੱਡ ਨੈਸ਼ਨੈਲਿਟੀਜ਼ ਨੇ, ਜਿਹੜਾ ਕਿ ਮਲਟੀ ਨੇਸ਼ਨ ਸਬ ਕੰਟੀਨੈਂਟ ਸੀ, ਪਾਕਿਸਤਾਨ ਕ੍ਰੀਏਟ ਹੋਇਆ। ਕਾਇਦੇ ਆਜ਼ਮ ਨੇ ਸਿਆਣਪ ਦੇ ਨਾਲ ਆਪਣੇ ਲੋਕਾਂ ਨੂੰ ਮਹਿਫੂਜ਼ ਕੀਤਾ, ਪਰ ਸਾਡੀ ਲੀਡਰਸ਼ਿਪ ਹੋਏ, ਕਸ਼ਮੀਰੀਆਂ ਦੀ ਹੋਏ, ਅਸੀਂ ਇਹਨਾਂ ਦੇ ਨਕਸ਼ੇ 'ਚ ਸਾਡੀ ਲੀਡਰਸ਼ਿਪ ਨੇ ਫਸਾ ਦਿੱਤਾ ਹੈ। ਔਰ ਅਸੀਂ ਸਮਝਦੇ ਹਾਂ, ਤੁਸੀਂ ਬਿਲਕੁਲ ਠੀਕ ਕਿਹਾ ਕਿ ਬਹੁਤ ਜਲਦ ਉਹ ਵਕਤ ਆਉਣ ਵਾਲਾ ਹੈ, ਓਪਰਚੁਨਿਟੀ ਜਿਹੜੀ ਹੈ ਉਹ ਸਾਡੇ ਦਰਵਾਜ਼ੇ ਤੇ ਦਸਤਕ ਦੇਗੀ, ਤੇ ਅਸੀਂ ਜ਼ਰੂਰ ਤਿਆਰ ਹੋਣੇ ਚਾਹੀਦੇ ਹਾਂ। ਮੈਂ ਸਮਝਦਾ ਵੀ ਜਿਹੜੇ ਵਿਚਾਰਵਾਨ ਸਿੱਖ ਨੇ, ਇੰਟੈਲੈਕਚੁਅਲ ਨੇ, ਡਾਇਸਪੋਰਾ ਨੇ, ਔਰ ਪੰਜਾਬ 'ਚ ਵੀ ਜਿਹੜੇ ਕੰਸਰਨ ਨੇ, ਉਹ ਇਸ ਬਾਰੇ ਜਾਗਰੂਕ ਨੇ। ਪਰ ਜ਼ਾਹਰ ਹੈ ਤੁਹਾਡੀ ਇਹ ਜਿਹੜੀ ਬਿਲਕੁਲ ਠੀਕ ਐਡਵਾਈਸ ਹੈ, ਉਸ ਦੀ ਅਸੀਂ ਸਰਾਹਨਾ ਕਰਦੇ। ਇਸੇ ਤਰ੍ਹਾਂ ਸ਼ਕੀਲ ਗੌਰ ਜੀ, ਉਹਨਾਂ ਨੇ ਸਾਨੂੰ ਲਿਖਿਆ ਕਿ I live in the UK. At first I thought European far rights were bad. I followed a few Indian channels. Their behavior was shocking. They think they have the forces
that can control everything on this planet. My conclusion is India will never become a superpower. They will stay in the gutter. And Dr. Saab, I love your show. It's eyes opening. Keep the good work. God bless you. ਸ਼ਕੀਲ ਕੌਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਯੂਕੇ ਚ ਬੈਠੇ ਸ਼ੋਅ ਵੀ ਦੇਖਦੇ ਹੋ ਔਰ ਤੁਹਾਡੇ ਤਾਰੀਫ ਤੇ ਲਫ਼ਜ਼ ਸਾਡਾ ਹੌਸਲਾ ਵਧਾਉਣ ਵਾਲੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਬਿਲਕੁਲ ਇਸ ਵੇਲੇ ਉਸੇ ਹੀ ਤਰਜ਼ ਤੇ ਉਹਨਾਂ ਦਾ ਮੀਡੀਆ ਹੈ ਜੋ ਗੋਇਬਲਸ ਦੇ ਵੇਲੇ ਉਹਨਾਂ ਦੀ ਪ੍ਰੋਪੇਗੈਂਡਾ ਮਿਨਿਸਟਰੀ ਦੇ ਥੱਲੇ ਨਾਜ਼ੀਆਂ ਦਾ ਪ੍ਰੋਪੇਗੈਂਡਾ ਸੀ। ਉਹਨਾਂ ਦਾ ਸਾਰਾ ਕੱਲਾ ਇਹੀ ਨਹੀਂ, ਸੋ ਕਾਲਡ ਮੇਨ ਸਟ੍ਰੀਮ ਮੀਡੀਆ 900 ਦੇ ਕਰੀਬ ਉਹਨਾਂ ਦੇ ਚੈਨਲ ਨੇ ਔਰ 40,000 ਦੇ ਕਰੀਬ ਉਹਨਾਂ ਦੀਆਂ ਪਬਲੀਕੇਸ਼ਨਸ ਨੇ। ਉਹ ਦਿਨ ਰਾਤ ਝੂਠ ਪਰੋਸ ਰਹੇ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਵੱਡੀ ਫੌਜ ਬੈਠੀ ਹੋਈ ਹੈ। ਔਰ ਪਿਛਲੇ ਸਮੇਂ 'ਚ ਕਿਵੇਂ ਜਿਹੜੀ ਆ ਯੂਰਪ ਦੇ ਤੁਹਾਡੀ ਇੱਕ NGO ਨੇ 60 ਇਸ ਕਿਸਮ ਦੇ ਵੈਬਸਾਈਟਸ, ਚੈਨਲ, ਨਿਊਜ਼ ਏਜੰਸੀ ਜਿਹੜੀਆਂ ਬਾਹਰ ਬੈਠੀਆਂ ਬਾਹਰਲੇ ਮੁਲਕਾਂ ਦੇ ਵਿੱਚ ਖਬਰਾਂ ਪਲਾਂਟ ਕਰਵਾ ਕੇ ਇਹ ਝੂਠ ਵੇਚ ਰਹੀ ਹੈ। ਸੋ ਸਾਡੇ ਕੋਲ ਬੇਸ਼ੱਕ ਬੜੇ ਲਿਮਿਟਿਡ ਮਹਦੂਦ ਰਿਸੋਰਸਿਸ ਨੇ, ਪਰ ਅਸੀਂ ਇਸ ਯਕੀਨ ਦੇ ਉੱਤੇ ਖੜੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਤੁਹਾਡੇ ਵਰਗੇ ਵੈਲਵਿਸ਼ਰ ਸਾਡੇ ਪਿਆਰੇ ਉਹਨਾਂ ਦੀ ਮਦਦ ਦੇ ਨਾਲ ਔਰ ਗੁਰੂ ਵੱਲੋਂ ਦਿੱਤੇ ਇਸ ਸੱਚ ਦੇ ਉੱਤੇ ਖਲੋਣ ਦੇ ਹੌਸਲੇ ਦੇ ਨਾਲ ਅਸੀਂ ਇਸ ਜਿਹੜਾ ਇੱਕ ਜਾਇੰਟ ਜਿਹੜਾ ਗੁਲਾਇਤ ਹੈ, ਇਹਨਾਂ ਦੀ ਕਹਾਣੀ ਡੇਵਿਡ ਕਿਲਡ ਗੁਲਾਇਤ ਜਦੋਂ ਅਸੀਂ ਦੇਖਦੇ ਹਾਂ ਤੇ ਡੇਵਿਡ ਦੇ ਕੋਲ ਕੁਝ ਵੀ ਨਹੀਂ ਹੈ, ਗੁਲੇਲ ਹੈ। ਗੁਲਾਇਤ ਬਹੁਤ ਵੱਡਾ ਹੈ ਪਰ ਉਹ ਗੁਲਾਇਲ ਦੇ ਨਾਲ ਇਸ ਗੁਲਾਇਤ ਨੂੰ ਢਾ ਦਿੰਦਾ ਹੈ। ਸੋ ਸਾਡੇ ਕੋਲ ਤਾਂ ਗੁਲੇਲ ਹੈ, ਉਹ ਜਦੋਂ ਅਸੀਂ ਦੇਖਦੇ ਹਾਂ ਵੀ ਕਿੱਧਰ ਨੂੰ ਕਰਨਾ, ਕਦੇ ਵੱਟਾ ਖਿੱਚ ਕੇ ਇੱਧਰ ਨੂੰ ਚਲਾ ਦੇਈਦਾ, ਕਦੇ ਉੱਧਰ ਨੂੰ ਚਲਾ ਦੇਈਦਾ, ਪਰ ਤੁਹਾਡੇ ਵਰਗੇ ਜਿਹੜੇ ਸਾਡੇ ਵੀਰ ਨੇ ਸਾਡਾ ਸਰਮਾਇਆ ਨੇ ਔਰ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ। ਸੋ ਹੁਣ ਤੁਸੀਂ ਕੁਝ ਮੈਸੇजेस ਸ਼ੇਅਰ ਕਰ ਸਕਦੇ ਹੋ ਜੀ। ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜਿੰਦਾਬਾਦ, TV 84 ਜਿੰਦਾਬਾਦ। ਡਾਕਟਰ ਸਾਹਿਬ, ਬ੍ਰਾਹਮਣ ਜਿਸ ਚਲਾਕੀ ਨਾਲ ਆਪਣੇ ਸਾਹਮਣੇ ਨਹੀਂ ਆਇਆ ਅਤੇ ਉਸ ਚਲਾਕੀ ਨਾਲ ਇਜ਼ਰਾਈਲੀ ਨੇਤਨਯਾਹੂ ਦੀ ਵੀ ਪਰਦੇ ਪਿੱਛੇ ਲੁਕੇ ਤਰੀਕੇ ਨਾਲ ਦੁਨੀਆ ਵਿੱਚ ਇਨਸਾਨੀਅਤ ਦੇ ਦੁਸ਼ਮਣ ਬਣ ਕੇ ਲੁਕਾਈ ਨੂੰ ਵੱਡੀ ਗੁਲਾਮੀ ਜਾਂ ਤਬਾਹੀ ਵੱਲ ਲੈ ਜਾ ਰਹੇ ਹਨ, ਇਸ ਬਾਰੇ ਜਾਣਕਾਰੀ ਦੇਣਾ ਜੀ। ਜੀ ਡਾਕਟਰ ਸਾਹਿਬ। ਦੇਖੋ ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਹੁਣ ਇੱਕ ਤਾਂ ਕੋਵਿਡ ਸੈਂਟਰਿਕ ਨਿਊਜ਼ ਨੇ ਸਾਰੇ ਪਾਸੇ ਜਾਂ ਇੰਡੀਆ ਦੇ ਹਵਾਲੇ ਨਾਲ ਹੈ ਔਰ ਜੋ ਇਜ਼ਰਾਈਲ ਜਾਂ ਨੇਤਨਯਾਹੂ ਕਰ ਰਿਹਾ ਪਰਦੇ ਦੇ ਪਿੱਛੇ, ਹਾਲਾਂ ਕਰਪਸ਼ਨ ਕੇਸ ਵਿੱਚ ਫਸਿਆ ਹੋਇਆ ਹੈ, ਉਹਦੇ ਕੋਲ ਐਬਸੋਲੂਟ ਮੈਜੋਰਿਟੀ ਵੀ ਨਹੀਂ ਸੀ ਲੇਕਿਨ ਇਹਦੇ ਬਾਵਜੂਦ ਉਹਨੇ ਪਾਵਰ ਨਹੀਂ ਛੱਡੀ ਔਰ ਹੁਣ ਵੀ ਕੋਈ ਐਸੀ ਡੀਲ ਆਪੋਜੀਸ਼ਨ ਜਿਹੜਾ ਕਿ ਜਿਹਦਾ ਹੱਕ ਬਣਦਾ ਸੀ ਉਹਦੇ ਨਾਲ ਬਣਾ ਰਿਹਾ ਕਿ ਜੀ ਇੰਨੀ ਦੇਰ ਜਿਹੜਾ ਮੈਂ ਰਹਿਣਾ ਹੀ ਰਹਿਣਾ। ਸੋ ਕੁੱਲ ਬਣਾ ਕੇ ਜਿਹੜੀ ਉਹਨਾਂ ਦੀ ਨੀਤੀ ਈਵਨ ਭਾਰਤ ਦੇ ਹਵਾਲੇ ਨਾਲ ਹੈ, ਜ਼ਾਹਿਰ ਹੈ ਕਿ ਅਮਰੀਕਾ, ਇਜ਼ਰਾਈਲ, ਭਾਰਤ ਇਸ ਵੇਲੇ ਵੀਜ਼ਾ ਵੀ ਪਾਕਿਸਤਾਨ ਜਾਂ ਕਸ਼ਮੀਰ ਦੇ ਮੁੱਦੇ ਤੇ ਇੱਕ ਪੇਜ ਤੇ ਨੇ, ਸ਼ਰਾਰਤ ਵੀ ਹੈ ਔਰ ਜ਼ਾਹਿਰ ਹੈ ਕਿ ਈਵਨ ਵੈਪਨਸ ਜਿਹੜੇ ਇਸ ਘੱਟੋ ਘੱਟ ਮੇਰਾ ਖਿਆਲ ਹੈ 7 ਜਾਂ 8 ਬਿਲੀਅਨ ਡਾਲਰ ਦੇ ਵੈਪਨ ਭਾਰਤ ਇਸ ਵੇਲੇ ਲੈਂਦਾ ਹੈ ਇਜ਼ਰਾਈਲ ਤੋਂ। ਤਾਂ ਇਹਨਾਂ ਦੇ ਉੱਥੇ ਐਕਸਪਰਟ ਵੀ ਬੈਠੇ ਹੋਏ ਨੇ, ਉਹਨਾਂ ਦੀ ਜੋ ਵੀ ਭਾਰਤ ਕਰਦਾ ਹੈ ਉਹਨੂੰ ਇਜ਼ਰਾਈਲ ਇਹੀ ਨਹੀਂ ਵੀ ਐਂਡੋਰਸ ਕਰਦਾ ਜਾਂ ਇਜ਼ਰਾਈਲ ਜੋ ਕਰਦਾ ਹੈ ਉਹਨੂੰ ਭਾਰਤ ਐਂਡੋਰਸ ਕਰਦਾ ਹੈ। ਅਸੀਂ ਸਮਝਦੇ ਹਾਂ ਵੀ ਇਹ ਹੈਂਡ ਇਨ ਗਲਵ ਨੇ, ਇਹਨਾਂ ਦੀਆਂ ਸਾਰੀਆਂ ਹੀ ਨੀਤੀਆਂ ਜਿਹੜੀਆਂ ਉਹ ਸਾਊਥ ਏਸ਼ੀਆ ਦੇ ਵਿੱਚ ਹੋਣ ਜਾਂ ਈਵਨ ਮਿਡਲ ਈਸਟ ਦੇ ਵਿੱਚ ਹੋਣ। ਜੀ ਨੌਲੇਜ ਕੁਇਸਟਰੀ ਲਿਖਦੇ हैं डॉक्टर साहब। मेरा ख्याल है भी वक्त वाल मैं देख रहे हैं जी ठीक है व्यूअर्स ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਮਾਨ ਤੇ ਪਿਆਰ ਵਾਲੇ ਮੈਸੇਜ ਸਾਨੂੰ ਭੇਜ ਦਿੱਤਾ, ਇਸੇ ਤਰ੍ਹਾਂ ਸਾਨੂੰ ਲਿਖਦੇ ਰਹਿਣਾ। ਸੋ ਇੱਥੇ ਲੈਣੇ ਬ੍ਰੇਕ व्यूअर्स, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।